ਅੱਜ ਅਸੀਂ ਬਣਾ ਰਹੇ ਹਾਂ ਮਿਕਸ ਦਾਲ। ਦਾਲ ਚਨਾ, ਦਾਲ ਮਸੂਰ, ਦਾਲ ਮੂੰਗ, ਇਹ ਸਾਰੀ ਮਿਕਸ ਕਰਕੇ ਭਿਓ ਦਿੱਤੀਆਂ ਸਨ। ਔਰ ਉਸ ਤੋਂ ਬਾਅਦ ਅਸੀਂ ਹੁਣ ਤਿਆਰੀ ਕਰਾਂਗੇ ਪਕਾਉਣ ਦੀ। ਆਇਲ ਪਾ ਦੇਵਾਂਗੇ ਅਸੀਂ ਇਹਦੇ ਵਿੱਚ, ਹਾਂਡੀ ਵਿੱਚ ਆਇਲ ਜਾਏਗਾ। ਉਸ ਤੋਂ ਬਾਅਦ ਜਿਹੜਾ ਤੁਸੀਂ ਲਸਣ ਔਰ ਪਿਆਜ਼ ਚੌਪ ਕੀਤਾ ਹੋਇਆ ਪਾ ਦੇਣਾ। ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜ੍ਹਾ ਤੋਂ ਫਿਰਦਾ ਨੀ, ਮੈਂ ਵੀ ਦੇਖਦੀ ਉਹਨੂੰ ਬੜਿਆਂ ਦਿਨਾਂ ਤੋਂ। ਮੁੰਡਾ ਬਿਨਾ ਵਜ੍ਹਾ ਤੋਂ ਫਿਰਦਾ ਨੀ ਮੇਰੇ ਪਿੰਡ ਦੇ, ਤੇ ਮੇਰੇ ਪਿੰਡ ਦੇ ਗੇੜੇ ਮਾਰਦਾ। ਤੇ ਨਾਲ ਸਾਡਾ ਰੋਸਟ ਬਣ ਰਿਹਾ ਵੇ ਸਾਈਡ ਤੇ, ਅੱਛੇ ਨੂੰ ਉਬਾਲੇ ਆਣੇ ਸ਼ੁਰੂ ਹੋ ਗਏ ਨੇ। ਤੇ ਇਧਰ ਪਾ ਕਰੀਏ ਦਾਲ। ਦਾਲ ਨਿੱਬੇ ਨਾਲ ਦਾਲ ਦੇ ਬਾਰੇ ਚ ਇਹ ਕਿਹਾ ਜਾਂਦਾ, ਦਾਲ ਨਿੱਬੇ ਨਾਲ, ਇਹ ਨਾਲ ਹੀ ਨਿਭਦੀ ਹੈ ਬਈ। ਲਸਣ ਔਰ ਪਿਆਜ਼ ਗੁਲਾਬੀ ਜਿਹਾ ਹੋ ਗਿਆ, ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਦਾਲ। ਔਰ ਨਾਲ ਹੀ ਬੜੀ ਖਤਰਨਾਕ ਕਿਸਮ ਦੀ ਆਵਾਜ਼ ਆਣੀ ਹੈ, ਸ਼ੂ। ਪਾਣੀ ਅਸੀਂ ਪਾ ਦਿੱਤਾ ਦਾਲ ਦੇ ਹਿਸਾਬ ਦੇ ਨਾਲ, ਔਰ ਨਾਲ ਨਮਕ ਮਿਰਚ ਹਲਦੀ ਇਹਦੇ ਵਿੱਚ ਜਾਏਗਾ। ਔਰ ਅਸੀਂ ਇਹਨੂੰ ਇੱਕ ਦਫਾ ਹਿਲਾ ਦੇਵਾਂਗੇ ਔਰ ਕੁੱਕਰ ਨੂੰ ਪ੍ਰੈਸ਼ਰ ਲਾ ਦੇਵਾਂਗੇ। ਕੁੱਕਰ ਨੂੰ ਅਸੀਂ ਬੰਦ ਕਰ ਦਿੱਤਾ ਵੇ। ਲੋ ਬਈ, ਸ਼ੈਫ ਹੁਮਾਸ਼ ਦੇ ਕਾਰਨਾਮੇ ਦੇਖ ਲਵੋ। मूली की कटिंग हो रही है। गोश्त भी आ गया बकरे का, गोश्त बनावांगे हुण। रान लाए हो के? हाँ, पूरी रान। ऑयल थोड़ा और नहीं जाएगा? वैसे तो कीमे हाँ, वैसे कीमे का अपना भी होगा। सही है, थोड़ा भी छोड़ देना उसमें। ये किसकी रेसिपी है हुमाश? खुद ही सीखा हुआ है? नहीं हाँ, तो उसकी ताहिर भाई की। ताहिर भाई की। अच्छा, हुमाश के दोस्त ताहिर भाई, उनकी रेसिपी अभी शेफ है। शेफ है वाकई? वो जो 20 साल से रेस्टोरेंट में खिलाया था। अच्छा, शेफ ताहिर की रेसिपी है। हुमाश ने आज बना रहे कीमा। पहले ऑयल पा के और उन कीमे को पा देना और अच्छी जी बनाई कर लेनी। मतलब इसका कलर चेंज होने तक करेंगे, है ना? थोड़ा सा आग तेज कर लो। रोस्ट साड़ा बिल्कुल तैयार हो चुके है। ये उत्ते मैं ढक्कन नहीं लाया कि भी थोड़ी जी भाप निकल जाए, बस गर्म करने की गुंजाइश में छड़ी है। और इतने दाल जी साड़ी छू 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 दाल कर रही है। और इधर बन रहा कीमा। ਹੁਣ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਨਮਕ, ਕਿਉਂਕਿ ਕੀਮਾ ਮਸਾਲਾ ਜਾਣਾ, ਬਸ ਬਹੁਤ ਮਾਮੂਲੀ ਜਿਹਾ ਨਮਕ ਜਾ ਰਿਹਾ ਇਹਦੇ ਵਿੱਚ। ਚਲੋ ਜੀ, ਹੁਣ ਇਹਦੇ ਵਿੱਚ ਜਾ ਰਿਹਾ ਅਦਰਕ ਲਸਣ ਬਾਰੀਕ ਚੌਪ ਕਰਕੇ, ਜਿਹੜਾ सा रखा सी अदरक लहसुन और प्याज। प्याज नहीं अभी? अच्छा, अभी सिर्फ अदरक लहसुन जाएगा। अच्छा, प्याज भी नाल ही कट के रखा सी, मैं समझी चला ही जाएगा। इस तरफ एक पैन रख लिया वे हुमाश ने, उधर कीमे की भुनाई जा रही है अदरक लहसुन के नाल। और इधर पैन रखी है, इसमें क्या डालोगे हुमाश? अनियन और ब्राउन करके फिर टमाटर। अच्छा, तो डालो ना अनियन। अब ऑयल डाल दिया तो उधर उस साइड पे रखे। क्या मिले जिंदगी मिली, चांद रात को चांदनी मिली, मुझको सारी जिंदगी का प्यार मिल गया। इसके लिए अलग चम्मच चाहिए? हाँ, नहीं चम्मच तो खैर एक ही ऊपर, अगर है तो दे। प्याज चॉप किए हुए पा लेने सी। उधर कीमे की बनाई जा रही है। दाल भी साड़ी रेडी हो चुकी है। और ये पा देंगे मक्खन। दाल मखनी सही बानी आवे, चाहे कैसे अने चिकन मखनी और इस तरह जड़ा, लेकिन यह दाल मखनी जी है ना, यदा अपना जायका है कि तुम ये मक्खन पा के अगर खाते हो, इसका टेस्ट बहुत अच्छा हो जाता। और
ਬੜੀ ਲੱਗ ਤੇ ਖੁਸ਼ਬੂਆਂ ਬੜੀਆਂ ਚੰਗੀਆਂ ਰਹੀਆਂ ਨੇ। ਅੱਜ ਦੇਖੋ ਅਸੀਂ ਸਾਡੀ ਮਾਂ ਬੇਟੇ ਦੀ ਕੁਕਿੰਗ ਜਿਹੜੀ ਹੈ ਕੀ ਕਹਿੰਦੇ ਨੇ ਕਾਮਯਾਬ ਹੁੰਦੀ ਹੈ ਕਿ ਨਹੀਂ, ਕਿ ਅਸੀਂ ਦੋਨੋਂ ਲੱਗੇ ਹੋਏ ਆ ਮਹਿਮਾਨਾਂ ਵਾਸਤੇ ਆਪਣੇ ਹੱਥ ਨਾਲ ਮੁਹੱਬਤ ਨਾਲ ਖਾਣਾ ਬਣਾ ਰਹੇ ਹਾਂ। ਤੇ ਹੁਣ ਸਾਡੀ ਮਹਿਮਾਨ ਆਉਣਗੇ ਖਾਣਗੇ ਫਿਰ ਦੱਸਣਗੇ ਕਿ ਬਈ ਉਹਨਾਂ ਨੂੰ ਚੰਗਾ ਲੱਗਿਆ ਕਿ ਨਹੀਂ। ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਲੱਗੇ ਹੋਏ ਹਾਂ। ਪਿਆਜ਼ ਸਾਡੇ ਗੁਲਾਬੀ ਹੋ ਗਏ ਨੇ, ਸੁਨਹਿਰਾ ਕਲਰ ਆ ਗਿਆ ਹੈ। ਇਹਦੇ ਵਿੱਚ ਹਰੀ ਮਿਰਚ ਔਰ ਟਮਾਟਰ ਅਸੀਂ ਸ਼ਾਮਿਲ ਕਰ ਦਾਂਗੇ। ਕੀਮਾ ਸਾਡਾ ਭੁਨਾਈ ਹੋ ਗਈ ਹੈ ਤੇ ਅਸੀਂ ਇਹਨੂੰ ਇਧਰ ਸ਼ਿਫਟ ਕਰ ਦਿੱਤਾ ਹੈ, ਕਿਉਂਕਿ ਉਹ ਬਿਲਕੁਲ ਹਲਕੀ ਅੱਗ ਤੇ, ਕਿਉਂਕਿ ਪਾਣੀ ਖੁਸ਼ ਕੇ ਮਸਾਲਾ ਭੁੰਨ ਕੇ ਉਹਦੇ ਵਿੱਚ ਜਾਏਗਾ। ਇਸ ਤੋਂ ਅਸੀਂ ਤੇਜ਼ ਚੁੱਲ੍ਹਾ ਜਿਹੜਾ ਨਾ ਉਹਦੇ ਉੱਤੇ ਉਹ ਪੈਨ ਸ਼ਿਫਟ ਕਰ ਦਿੱਤਾ ਵੇ। ਮਸਾਲਾ ਅੱਛਾ ਭੁੰਨ ਚੁੱਕਿਆ ਵੇ। ਹੁਣ ਇਸ ਸਟੇਜ ਵਿੱਚ ਅਸੀਂ ਪਾਵਾਂਗੇ ਕੀਮਾ ਮਸਾਲਾ। ਤੁਸੀਂ ਕਿਸੇ ਵੀ ਕੰਪਨੀ ਦਾ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਘਰ ਦੇ ਮਸਾਲਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਹੜੇ ਤੁਸੀਂ ਆਪਣੇ ਘਰ ਕਰਦੇ ਹੋ। ਅਸੀਂ ਨੈਸ਼ਨਲ ਦਾ ਕੀਮਾ ਮਸਾਲਾ ਐਡ ਕਰਾਂਗੇ। ਚਲੋ ਵੀ ਬਿਸਮਿल्ला ਦੀ ਬਰਕਤ। ਚਲੋ ਬਈ ਬਿਸਮਿल्ला ਦੀ ਬਰਕਤ। ਮਸਾਲਾ ਭੁੱਜ ਗਿਆ ਵੇ। ਹੁਣ ਅਸੀਂ ਇਹਨੂੰ ਕੀਮੇ ਵਿੱਚ ਸ਼ਾਮਿਲ ਕਰ ਦੇਵਾਂਗੇ। ਅੱਛਾ ਜਿਹਾ ਮਿਕਸ ਕਰਾਂਗੇ। ਲੋ ਜੀ, ਸ਼ੈਫ ਤਾਹਿਰ ਦਾ ਦੱਸਿਆ ਹੋਇਆ ਕੀਮਾ ਤਿਆਰ ਹੋ ਚੁੱਕਿਆ ਹੈ। ਖੁਬਾਸ਼ ਨੇ ਬੜੀ ਮਿਹਨਤ ਕੀਤੀ ਹੈ। ਅੱਲਾ ਕਰੇ ਮਹਿਮਾਨਾਂ ਨੂੰ ਪਸੰਦ ਆ ਜਾਵੇ। ਬਿਲਕੁਲ ਡਨ ਹੋ ਚੁੱਕਿਆ। ਅਸੀਂ ਇਹਨੂੰ ਹੁਣ ਚੁੱਲ੍ਹੇ ਤੋਂ ਉਤਾਰ ਦੇਵਾਂਗੇ ਤੇ ਇਹਦੇ ਉੱਪਰ ਅਸੀਂ ਥੋੜ੍ਹਾ ਜਿਹਾ ਜਿਹੜਾ ਹਰਾ ਧਨੀਆ ਔਰ ਹਰੀ ਮਿਰਚ ਨਾਲ ਥੋੜ੍ਹਾ ਜਿਹਾ ਇਹਨੂੰ ਸਜਾਵਟ ਕਰ ਦੇਵਾਂਗੇ, ਕਿਉਂਕਿ ਦੁਲਹਨ ਕਿੰਨੀ ਵੀ ਤਿਆਰ ਹੋਵੇ ਜਦ ਤੱਕ ਉਹਨੇ ਲਿਪਸਟਿਕ ਨਹੀਂ ਲਾਈ ਹੁੰਦੀ ਨਾ ਉਹ ਲੱਗਦੀ ਨਹੀਂ ਕਿ ਦੁਲਹਨ ਤਿਆਰ ਹੋਈ ਹੈ। ਇਸ ਲਈ ਜਦ ਤੱਕ ਉੱਪਰ ਉਹ ਹਰਾ ਮਸਾਲਾ ਨਾ ਪਾਓ और रंग रूप निकलता ही नहीं। खा के देखो कमाश। सौ बटा सौ, 100/100। इसको कहते हैं अपने मुंह मियाँ मिट्ठू। ਅਸੀਂ ਬਣਾ ਰਹੇ ਹਾਂ ਜੀ ਮਟਨ ਕੜਾਈ। ਮਟਨ ਕੜਾਈ ਵਾਸਤੇ ਮੈਂ ਟਮਾਟਰ ਜਿਹੜੇ ਨੇ ਪੈਨ ਵਿੱਚ ਕੱਟ ਕੇ ਰੱਖ ਦਿੱਤੇ ਨੇ ਤਾਂ ਕਿ ਥੋੜਾ ਜਿਹਾ ਸੇਕ ਲੱਗੇ। ਅਸੀਂ ਉੱਪਰੋਂ ਇਹਨਾਂ ਦੇ ਛਿਲਕੇ ਉਤਾਰ ਦੇਵਾਂਗੇ। ਇਸ ਤਰਫ ਅਸੀਂ ਰੱਖੀਏ ਕੜਾਈ, ਆਇਲ ਗਰਮ ਕਰ ਲਿਆ ਔਰ ਉਹਦੇ ਵਿੱਚ ਪਾ ਦੇਵਾਂਗੇ ਗੋਸ਼ਤ। ਗੋਸ਼ਤ ਅਸੀਂ ਪਾ ਦਿੱਤਾ ਵੀ ਪੂਰਾ ਔਰ ਆਇਲ ਜਿਹੜਾ ਵੀ ਗਰਮ ਆਇਲ ਵਿੱਚ ਪਾਇਆ ਸੀ ਇਹਨੂੰ ਹੁਣ ਉੱਪਰ ਅਸੀਂ ਢੱਕ ਦੇਵਾਂਗੇ। ਟਮਾਟਰ ਨੂੰ ਅੱਛਾ ਸੇਕ ਲੱਗ ਗਿਆ ਤੇ ਅਸੀਂ ਜਿਹੜਾ ਨਾ ਇਸ ਚਿਮਟੇ ਦੀ ਮਦਦ ਨਾਲ ਅਸੀਂ ਸਾਰੇ ਇਹਨਾਂ ਦੇ ਛਿਲਕੇ ਕੱਢ ਲਏ ਨੇ। ਛਿਲਕੇ ਕੱਢ ਕੇ ਅਲੱਗ ਕਰ ਲੈਣੇ ਨੇ। ਹੁਣ ਥੋੜਾ ਜਿਹਾ ਅਸੀਂ ਇਹਨੂੰ ਮੈਸ਼ ਕਰ ਲਾਂਗੇ। ਗੋਸ਼ਤ ਦਾ ਜਿਹੜਾ ਪਾਣੀ ਗੋਸ਼ਤ ਨੇ ਛੱਡਿਆ ਸੀ ਉਹ ਬਿਲਕੁਲ ਖੁਸ਼ਕ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਜਿਹੜੇ ਟਮਾਟਰ ਆਪਣੇ ਸ਼ਿਫਟ ਕੀਤੇ ਨੇ ਇਹਨਾਂ ਦੇ ਵਿੱਚ ਅਸੀਂ ਸ਼ਾਮਿਲ ਕਰ ਦੇਵਾਂਗੇ ਆਪਣਾ ਗੋਸ਼ਤ ਇਹਦੇ ਵਿੱਚੋਂ ਕੱਢ ਕੇ, ਤਾਂ ਕਿ ਥੋੜਾ ਜਿਹਾ ਟਮਾਟਰਾਂ ਦੇ ਨਾਲ ਵੀ ਇਹ ਗੋਸ਼ਤ ਜਿਹੜਾ ਵੀ ਇਹਨੂੰ ਵੀ ਸੇਕ ਲੱਗੇ, ਟਮਾਟਰਾਂ ਦਾ ਵੀ ਇਹਦੇ ਵਿੱਚ ਆਵੇ। ਗੋਸ਼ਤ ਅਸੀਂ ਟ੍ਰਾਂਸਫਰ ਕਰ ਦਿੱਤਾ ਪੂਰਾ ਟਮਾਟਰ ਦੇ ਨਾਲ ਔਰ ਟਮਾਟਰ ਵੀ ਤਕਰੀਬਨ ਕਾਫੀ ਨਰਮ ਹੋ ਚੁੱਕੇ ਸਨ ਸਾਡੇ। ਅਸੀਂ ਗੋਸ਼ਤ ਨੂੰ ਪਹਿਲੇ ਹੀ ਭਾਫ ਲਵਾ ਲਈ ਸੀ ਤੇ ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਨਮਕ। ਨਮਕ ਤੁਸੀਂ ਹਸਬੇ ਜ਼ਾਇਕਾ ਇਸਤੇਮਾਲ ਕਰੋਗੇ। ਜਿੰਨਾ ਵੀ ਤੁਸੀਂ ਇਸਤੇਮਾਲ ਕਰਦੇ ਹੋ ਉਸ ਹਿਸਾਬ ਦੇ ਨਾਲ ਨਮਕ ਐਡ ਕਰ ਦੋਗੇ ਔਰ ਚੰਗੀ ਤਰ੍ਹਾਂ ਇਹਨੂੰ ਹਿਲਾ ਕੇ ਔਰ ਇਹਨੂੰ ਅਸੀਂ ਫਿਰ ਦੁਬਾਰਾ ਤੋਂ ਢੱਕ ਦੇਵਾਂਗੇ ਹਲਕੀ ਅੱਗ ਕਰਕੇ, ਤਾਂ ਕਿ ਟਮਾਟਰ ਦਾ ਵਿੱਚ ਥੋੜਾ ਜਿਹਾ ਅਸਰ ਇਹਦੇ ਵਿੱਚ ਆਵੇ ਔਰ ਗੋਸ਼ਤ ਹੁਣ ਟਮਾਟਰਾਂ ਦੇ ਨਾਲ ਪੱਕੇ। ਚਲੋ ਜੀ, ਇਹ ਢੱਕਣ ਦੇ ਦਿੰਦੇ ਹਾਂ ਅਸੀਂ ਉੱਪਰ। ਗੋਸ਼ਤ ਨੂੰ ਅਸੀਂ ਟਮਾਟਰ ਦੇ ਨਾਲ ਬਿਲਕੁਲ ਹਲਕੀ ਅੱਗ ਤੇ ਰੱਖ ਦਿੱਤਾ ਸੀ ਤੇ ਗੋਸ਼ਤ ਬਿਲਕੁਲ ਗਲ ਗਿਆ ਵੀ। ਹੁਣ ਜਦੋਂ ਤੁਸੀਂ ਦੇਖੋ ਕਿ ਬਿਲਕੁਲ ਗੋਸ਼ਤ ਗਲ ਗਿਆ ਵੀ, ਹਲਕੀ ਹਲਕੀ ਅੱਗ ਤੇ ਉਹਨੂੰ ਰੱਖਣਾ ਹੈ। ਫਿਰ ਉਹਦੇ ਵਿੱਚ ਕਾਲੀ ਮਿਰਚ ਜਾਏਗੀ, ਥੋੜਾ ਕਾਲੀ ਮਿਰਚ ਦਾ ਪਾਊਡਰ ਕੁੱਟਾ ਹੋਇਆ ਪਾ ਲਓ ਜਾਂ ਮੋਟੀ ਮੋਟੀ ਕੁੱਟ ਕੇ, ਔਰ ਨਾਲ ਬਿਲਕੁਲ ਚੁੱਲ੍ਹਾ ਬੰਦ ਕਰਕੇ ਉਸ ਟਾਈਮ ਤੁਸੀਂ ਹਰੀ ਮਿਰਚ ਪਾਣੀ ਹੈ ਤਾਂ ਕਿ ਹਰੀ ਮਿਰਚ ਜ਼ਿਆਦਾ ਪੱਕੇ ਨਾ, ਇਹਦਾ ਆਪਣਾ ਫਲੇਵਰ ਇਹਦੇ ਵਿੱਚ ਮੌਜੂਦ ਰਵੇ, ਬਹੁਤ ਜ਼ਿਆਦਾ ਨਰਮ ਨਾ ਪੈ ਜਾਵੇ। ਬਸ ਇਹਦੇ ਉੱਪਰ ਅਸੀਂ ਇਹ ਪਾ ਦਿੱਤਾ ਵੀ। ਸਾਡਾ ਗੋਸ਼ਤ ਬਿਲਕੁਲ ਡਨ ਹੈ ਔਰ ਅਸੀਂ ਇਹਨੂੰ ਹਰੀ ਮਿਰਚ ਤੋਂ ਢੱਕ ਦੇਵਾਂਗੇ। ਮਜ਼ੇ ਕਾ A1। मम्मा पास हो गई, मम्मा पास हो गई, पप्पू पास हो गया जी। भाई पप्पू ਨੂੰ ਪਾਸ ਇੰਨੀ ਮਿਹਨਤ ਤੋਂ ਬਾਅਦ ਪਾਸਿੰਗ ਮਾਰਕਸ ਮਿਲ ਗਏ ਨੇ ਤੇ ਚਲੋ ਵੀ ਅੱਲਾ ਦਾ ਸ਼ੁਕਰ ਹੈ। ਮਾਸਟਰ ਮੈਂ ਚਖਾਇਆ ਕਿ ਵੀ ਦੇਖ ਲੈ ਜ਼ਰਾ ਚੱਖ। ਤੇ ਬਾਕੀ ਸਾਡਾ ਸਾਰਾ ਖਾਣਾ ਵੀ ਤਿਆਰ ਹੈ ਇੱਥੇ।
ਹੁਣ ਲੈਗ ਵੀ ਮੈਂ ਰੱਖਾਂਗੀ ਜਦੋਂ ਗਰਮ ਹੋਣ। ਮਹਿਮਾਨ ਪਹੁੰਚਣ ਵਾਲੇ ਨੇ ਸਾਡੇ, ਅਸੀਂ ਕੀਮੇ ਨੂੰ ਵੀ ਗਰਮ ਕਰਾਂਗੇ, ਲੈਗ ਨੂੰ ਵੀ ਗਰਮ ਕਰਾਂਗੇ। ਇਹ ਜਿਹੜੀ ਦਾਲ ਅਸੀਂ ਬਣਾਈ ਹੈ, ਸੋਹਣੀ ਸੁਆਣੀ ਦਾਲ ਜਿਹੜੀ ਬਣੀ ਹੈ, ਹਸੀਨਾ आलम, इन्हें भी असी गर्म करेंगे। बस कुछ ही लम्हे में मेहमान पहुंचने वाले हैं और हम फिर सब मिलके खाना खाएंगे। खुमाश तो बड़ा ज़बरदस्त लग गया गोश्त, इन्हें जरा दोबारा पाया ना सो लग गया कि वाकई चंगा पक्या। क्वालिटी कंट्रोल, क्वालिटी कंट्रोल। कौन काफिर कहता वे कि मुंडे जड़े ने ਉਹ ਸੁਗੜ ਨਹੀਂ ਹੁੰਦੀ। ਇਹ ਦੇਖੋ ਵੀ ਮੁੰਡੇ ਨੇ ਕੈਸੀ ਸਜਾਈ ਹੈ, ਜ਼ਬਰਦਸਤ ਕਿਸਮ ਦੀ ਸੈਲਡ ਦੀਆਂ 2 ਪਲੇਟਾਂ ਸਜਾਈਆਂ ਨੇ ਔਰ ਮੂਲੀ ਨੂੰ ਨੇ ਚਾਟ ਮਸਾਲਾ ਲਾ ਕੇ ਲਾਲੋ ਲਾਲ ਕਰ ਦਿੱਤਾ ਵੇ। 3 किस्म की चाट मसाला, 3 किस्म के तो भी ਜ਼ਬਰਦਸਤ ਵਈ ਹੈ। ਤੇ ਹੁਣ ਖਾਵਾਂਗੇ ਤਾਂ ਪਤਾ ਚੱਲੇਗਾ, ਲੇਕਿਨ ਦੇਖਣ 'ਚ ਤੇ ਬੇਇੰਤਹਾ ਅੱਛਾ ਲੱਗ ਰਿਹਾ। ਸ਼ਾਬਾਸ਼ ਮੁੰਡਿਆ ਸ਼ਾਬਾਸ਼। अस्सलाम वालेकुम, गुड मॉर्निंग सोहणियो, गुड मॉर्निंग। लो भी सोहणियो, ਤੁਹਾਡੀ ਖਿਦਮਤ ਵਿੱਚ ਆ ਗਏ ਆ। ਅੱਜ ਮੈਂ ਜੋ ਅਸੀਂ ਪਰਸੋਂ ਬੱਚਿਆਂ ਨੂੰ ਬੁਲਾਇਆ ਸੀ, ਉਹ ਸਾਰੇ ਕਲਿੱਪ ਇਕੱਠੇ ਕਰਕੇ ਸ਼ਾਰਟ ਕਰਕੇ ਤੇ ਥੋੜੇ ਜਿਹੇ ਮੈਂ ਮਿਕਸ ਕਰਕੇ ਲਾ ਦਿੱਤੇ ਨੇ ਕਿ ਤੁਸੀਂ ਸਾਡੀ ਕੁਕਿੰਗ ਦੇਖਿਓ ਮਾਂ ਬੇਟੇ ਦੀ। ਅਸੀਂ ਜੇ ਮਾਂ ਬੇਟੇ ਦੀ ਕੁਕਿੰਗ ਕੀਤੀ ਹੈ ਤਾਂ ਤੁਸੀਂ ਨੰਬਰ ਤੁਸੀਂ ਦੇਣੇ ਨੇ। ਬਹਰਹਾਲ ਘਰ ਵਿੱਚ ਖਾਣਾ ਪਕਾਉਣ ਦਾ ਇੱਕ ਆਪਣਾ ਮਜ਼ਾ ਵੀ ਹੈ ਔਰ ਘਰ ਦਾ ਖਾਣਾ ਜਿਹੜਾ ਵੀ ਹੈਲਦੀ ਫੂਡ ਹੁੰਦਾ ਵੇ, ਜਿਸ ਤਰ੍ਹਾਂ ਵੀ ਤੁਸੀਂ ਪਕਾ ਕੇ ਖਾਂਦੇ ਹੋ, ਸਾਫ਼ ਸੁਥਰਾ ਤੁਹਾਨੂੰ ਪਤਾ ਹੁੰਦਾ ਸੀ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਨੇ ਔਰ ਕੀ ਕਹਿੰਦੇ ਨੇ ਸਾਫ਼ ਸੁਥਰਾ ਖਾਣਾ ਬਣਿਆ। ਔਰ ਦੂਸਰਾ ਵੇ ਕਿ ਤੁਸੀਂ ਕਹਿੰਦੇ ਨੇ ਮੁਹੱਬਤ ਨਾਲ ਬਣਾਉਂਦੇ ਹੋ, ਜਦੋਂ ਕਿਸੇ ਨੂੰ ਇਨਵਾਈਟ ਕਰਦੇ ਹੋ ਉਹ 'ਚ ਤੁਹਾਡੀਆਂ ਮੁਹੱਬਤਾਂ ਵੀ ਸ਼ਾਮਿਲ ਹੋ ਜਾਂਦੀਆਂ ਨੇ ਕਿ ਸਾਰੇ ਮਿਲ ਬੈਠ ਕੇ ਖਾਣਾ ਵੀ ਖਾਂਦੇ ਨੇ, ਘਰ ਵਿੱਚ ਬਰਕਤ ਦਾ ਬਾਇਸ ਵੀ ਬਣਦਾ ਵੇ। ਤੇ ਦੂਸਰਾ ਵੇ ਕਿ ਘਰ ਦੇ ਫੂਡ ਨਾਲੋਂ ਅੱਛਾ ਦੁਨੀਆ 'ਚ ਕੋਈ ਫੂਡ ਨਹੀਂ। ਤੁਸੀਂ ਬੜੇ ਤੇ ਬੜੇ ਹੋਟਲ 'ਚ ਚਲੇ ਜਾਓ, रेस्टोरेंट 'ਚ ਚਲੇ ਜਾਓ, अच्छे खाने खा लोगे, कर लोगे, इंजॉय कर लोगे, लेकिन कभी कदार वास्ते ठीक है। लेकिन घर का फूड नंबर 1, ये नंबर 1 फूड ਜਿਹੜਾ ਉਹ ਘਰ ਦਾ ਹੀ ਹੈ। ਤੇ ਚਲੋ ਜੀ ਠੀਕ ਹੈ, ਮੁਹੱਬਤਾਂ ਨਾਲ ਬਣਾਇਆ ਸੀ, ਸਭ ਨੂੰ ਪਸੰਦ ਵੀ ਆਇਆ ਤੇ ਤੁਹਾਨੂੰ ਮੈਂ ਸਾਰੀ ਦੱਸ ਦਿੱਤੀ। ਥੋੜੇ ਜਿਹੇ ਅਸੀਂ ਕਮੈਂਟ ਪੜ੍ਹ ਲੈਂਦੇ ਆ ਤੇ ਥੋੜੀ ਜੀ ਹਲਕੀ ਫੁਲਕੀ ਗੱਪਸ਼ਪ ਕਰਨੇ ਆ। ਤੇ ਇਹਨਾਂ ਦਾ ਆਇਆ ਲਾਇਬਾ ਸ਼ਹਿਜ਼ਾਦ ਦਾ ਕਮੈਂਟ ਆਇਆ ਵੀ, ਉਹ ਕਹਿੰਦੇ ਨੇ ਕਿ ਵੀ ਮੈਂ ਬੜੀ ਤੁਹਾਡੇ ਵਲੌਗ ਨੂੰ ਬੜਾ ਇੰਜੋਏ ਕਰਨੀ ਆ ਤੇ ਮੈਂ ਵਾਚ ਕਰਨੀ ਆ ਤੇ ਬੜਾ ਵੀ ਮੈਨੂੰ ਬੜਾ ਚੰਗਾ ਲੱਗਦਾ ਵੇ। ਬਹੁਤ ਸ਼ੁਕਰੀਆ ਲਾਇਬਾ। ਲਾਇਬਾ ਨੇ ਨਾਲ ਇੱਕ ਹਾਰਟ ਵੀ ਭੇਜ ਦਿੱਤਾ ਵੇ, ਬਹੁਤ ਸ਼ੁਕਰੀਆ ਲਾਇਬਾ, ਐਡਾ ਕੀਮਤੀ ਹਾਰਟ ਭੇਜਣ ਦਾ। ਤੇ ਹੁਣ ਅਸੀਂ ਇਹਨੂੰ ਸਾਂਭ ਕੇ ਰੱਖਾਂਗੇ। ਤੇ ਅਨੀਲਾ ਲਿਖਦੇ ਨੇ ਕਿ ਵੀ ਵਾਚ ਬੜੀ ਲੁਕਿੰਗ ਬੜੀ ਅੱਛੀ ਹੈ, ਗੁੱਡ ਹੈ ਮਾਸ਼ਾਅੱਲਾ। ਤੇ ਉਹ ਤੁਸੀਂ ਉਹਨਾਂ ਨੇ ਕਿਹਾ ਕਿ ਬਹੁਤ ਅੱਛਾ ਲੱਗਿਆ ਉਹਨਾਂ ਨੂੰ। ਬਹੁਤ ਸ਼ੁਕਰੀਆ ਅਨੀਲਾ ਤੁਹਾਡੀ ਮੁਹੱਬਤਾਂ ਦਾ। ਅਨੀਲਾ ਨੇ ਵੀ ਇੱਕ ਹਾਰਟ ਭੇਜ ਦਿੱਤਾ। ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਤੂੰ ਪੈਰ ਟੱਪਾ ਤੇ ਸਹੀ, ਤੂੰ ਪੈਰ ਟੱਪਾ ਤੇ ਸਹੀ, ਦਿਲ ਤੋੜੇਂਗਾ ਤੇ ਦੇ ਦਿਆਂਗੀ ਜਾਨ, ਵੇ ਜਾ ਕੇ ਵਖਾ ਤੇ ਸਹੀ, ਵੇ ਜਾ ਕੇ ਵਖਾ ਤੇ ਸਹੀ। ਲੋ ਬਈ ਇਹ ਤੁਸੀਂ ਹਾਰਟ ਭੇਜੇ ਨੇ ਤੇ ਹਾਰਟ ਭੇਜਣ ਵਾਲਿਆਂ ਵਾਸਤੇ ਅਸੀਂ ਆਪਣਾ ਦਿਲ ਜਿਹੜਾ ਨਾ ਕਦਮਾਂ 'ਚ ਰੱਖ ਦਿੱਤਾ ਵੇ। ਹੁਣ ਤੁਸੀਂ ਨੂੰ ਠੋਕਰ ਨਾ ਮਾਰ ਦਈਓ ਤੇ ਅੱਗੋਂ ਵੀ ਤੁਸੀਂ ਮੈਨੂੰ ਹਾਰਟ ਭੇਜਦੇ ਰਹਿਣਾ ਵੇ। ਬਹੁਤ ਸ਼ੁਕਰੀਆ ਨੀਲਾ ਤੁਹਾਡੀਆਂ ਮੁਹੱਬਤਾਂ ਦਾ ਵੀ। ਉਜ਼ਮਾ ਕਹਿੰਦੇ ਪਏ ਨੇ ਵਾਲੇਕੁਮ ਅਸਲਾਮ ਪਿਆਰੀ ਬਾਜੀ। ਅੱਜ ਸਭ ਤੋਂ ਪਹਿਲੇ ਮੈਂ ਆ ਗਈ ਹਾਂ, ਪਹਿਲਾ ਕਮੈਂਟ ਤੇ ਫਸਟ ਵਿਊ। ਉਹ ਬਈ ਛਾ ਗਈ ਬਈ, ਉਜ਼ਮਾ ਆਈ ਔਰ ਛਾ ਗਈ ਬਈ। ਤੇ ਉਸ ਬਾਅਦ ਤੇ ਪਹਿਲਾ ਵਿਊ ਵੀ ਕਰ ਲਿਆ ਔਰ ਉਹਨਾਂ ਨੇ ਕਮੈਂਟ ਵੀ ਫਸਟ ਕਮੈਂਟ ਕਰ ਦਿੱਤਾ। ਤੇ ਉਹਨੇ ਕਿਹਾ ਵਾਕਈ ਘੜੀ ਨਾਲ ਬੜੀਆਂ ਪਿਆਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਅੰਮੀ ਦੇ ਕੋਲ ਵੀ ਇੱਕ ਛੋਟੇ ਡਾਇਲ ਵਾਲੀ ਗੋਲਡਨ ਘੜੀ ਸੀ, ਜਿਹੜੇ ਅੰਮੀ ਕਿਤੇ ਆਉਂਦੇ ਜਾਂਦੇ ਪਾਉਂਦੇ ਸਨ। ਤੇ ਅੰਮੀ ਨੇ ਮੈਨੂੰ ਘੜੀ ਵੀ ਪਾਉਣ ਦਿੰਦੇ ਸਨ, ਮੈਨੂੰ ਬੜਾ ਸ਼ੌਕ ਸੀ। ਪਰ ਉਹ ਕਹਿੰਦੇ ਨਹੀਂ ਬਈ ਨਹੀਂ, ਇਹ ਨਹੀਂ ਹੋ ਸਕਦਾ, ਤੈਨੂੰ ਨਹੀਂ ਦੇਣੀ, ਤੋੜ ਭੰਨ ਦੇਗੀ। ਜਿਸ ਤਰ੍ਹਾਂ ਮਾਵਾਂ ਚੀਜ਼ਾਂ ਸੰਭਾਲਦੀਆਂ ਸਨ ਆਪਣੀਆਂ। ਤੇ ਉਹਨੇ ਕਿਹਾ ਮੈਂ 6ਵੀਂ ਕਲਾਸ ਵਿੱਚ ਸਾਂ ਜਦੋਂ ਫੁੱਫੋ ਦੀ ਬੇਟੀ ਕੁਵੈਤ ਤੋਂ ਆਈ ਤੇ ਇੱਕ ਡੱਬਾ ਸੀ, ਉਹਦੇ ਵਿੱਚ 2 ਘੜੀਆਂ ਔਰ ਮੁਖਤਲਿਫ ਰੰਗ ਦੇ ਪੱਟੇ ਸਨ, ਉਹ ਜਿਹੜੇ ਸਟੈਪ ਜਿਹੜੇ ਹੁੰਦੇ ਨਾ, ਤੇ ਉਹ ਹਰ ਸੂਟ ਦੇ ਨਾਲ ਮੈਚਿੰਗ ਕਰਕੇ ਪਾਉਂਦੀ ਸੀ। ਤੇ ਉਹੀ ਅਸੀਂ ਤੇ ਚੋਰੀ ਚੋਰੀ ਤੇ ਹਸਰਤ ਦੇ ਨਾਲ ਦੇਖਦੇ ਹੁੰਦੇ ਸਾਂ। ਤੇ ਉਹ ਫਿਰ ਉਹਨੇ ਕਿਹਾ ਅਸੀਂ ਬੜੀ ਹਸरत भरी निगाहों से उनको देखते थे। फिर 2 ਮਹੀਨੇ ਬਾਅਦ ਜਦੋਂ ਜਾਣ ਲੱਗੀ ਤੇ ਇੱਕ ਘੜੀ ਇੱਕ ਡਾਇਲ ਜਿਹੜਾ ਔਰ 4 ਸਟੈਪ ਮੈਨੂੰ ਦੇ ਦਿੱਤੇ, ਬਾਕੀ 4 ਸਟੈਪ ਉਹਨਾਂ ਨੇ ਆਪਣੀ ਭਾਂਜੀ ਨੂੰ ਦੇ ਦਿੱਤੇ ਬਈ। ਫਿਰ ਅਸੀਂ ਤੇ ਪਹੁੰਚ ਗਏ ਸਮਾਨਾਂ ਤੇ ਸਾਨੂੰ ਤਾਂ ਬੜੀ ਇੰਨੀ ਖੁਸ਼ੀ ਹੋਈ ਕਿ ਜਿਵੇਂ ਸਾਨੂੰ ਕੋਈ ਬੜੀ ਕੀਮਤੀ ਸ਼ੈ ਮਿਲ ਗਈ ਹੈ।
ਤੇ ਫਿਰ ਉਸ ਤੋਂ ਬਾਅਦ ਮੇਰੇ ਭਰਾ ਨੇ ਮੈਨੂੰ ਲੈ ਕੇ ਦਿੱਤੀ ਇੱਕ ਸਿਲਵਰ ਘੜੀ 8ਵੀਂ ਵਿੱਚ। ਫਿਰ ਕਾਲਜ 'ਚ ਅਸੀਂ ਪਹੁੰਚੇ ਤੇ ਉੱਥੇ 2-3 ਘੜੀਆਂ ਮੇਰੇ ਕੋਲ ਇਕੱਠੀਆਂ ਹੋ ਗਈਆਂ ਸਨ। ਤੇ ਸ਼ਾਦੀ ਦੇ 5 ਸਾਲ ਬਾਅਦ ਤੇ ਘੜੀ ਨਹੀਂ ਪਾਈ, ਪਰ ਫਿਰ ਜਦੋਂ ਦੁਬਾਰਾ ਘੜੀ ਪਾਣੀ ਸ਼ੁਰੂ ਕੀਤੀ ਤੇ ਉਹ ਫਿਰ ਮੈਂ ਟੀਚਿੰਗ ਸ਼ੁਰੂ ਕੀਤੀ ਤੇ ਮੈਂ ਘੜੀ ਦੁਬਾਰਾ ਪਾਣੀ ਸ਼ੁਰੂ ਕੀਤੀ। ਤੇ ਉਹਨਾਂ ਨੇ ਕਿਹਾ ਕਿ ਫਿਰ ਇਸ ਤਰ੍ਹਾਂ ਮੇਰੇ ਬੱਚੇ ਵੀ ਫਿਰ ਹੁਣ ਮੈਨੂੰ ਮੇਰੀ ਦੇਖਾ ਦੇਖੀ ਲਾਜ਼ਮੀ ਪਾਉਂਦੇ ਨੇ ਘੜੀ, ਤੇ ਮੈਂ ਜਿਹੜਾ ਕਿਸੇ ਵੀ ਬੱਚੇ ਦੀ ਚੁੱਕ ਕੇ ਪਾ ਲੈਂਦੀ ਹਾਂ। ਤੇ ਚਲੋ ਉਸਮਾ ਇਹ ਤਾਂ ਬੜੀ ਚੰਗੀ ਗੱਲ ਹੈ ਕਿ ਬੱਚੇ ਪਾਉਂਦੇ ਨੇ, ਬੱਚਿਆਂ 'ਚ ਆਦਤ ਆਈ ਹੈ। ਤੇ ਇਹ ਵੇ ਕਿ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਉਹ ਘੜੀ ਪਾ ਲੈ। ਘੜੀ ਪਾਣਾ ਮੈਨੂੰ ਖੁਦ ਬੜਾ ਪਸੰਦ ਹੈ। ਬਜ਼ਾਤੇ ਖੁਦ ਮੈਂ ਹੈਦਰਾਬਾਦ ਜਦੋਂ ਹੁੰਦੀ ਸੀ ਨਾ ਤਾਂ ਉਦੋਂ ਮੇਰੇ ਕੋਲ ਵੀ 1-2 ਘੜੀ ਸੀ। ਮੈਂ ਵੀ ਆਪਣੀ ਭਾਂਜੀਆਂ ਨੂੰ ਇਸ ਤਰ੍ਹਾਂ ਵੰਡ ਕੇ ਆ ਗਈ, ਕਿਉਂਕਿ ਉਹ ਫਿਰ ਇੱਥੇ ਜ਼ਿਆਦਾਤਰ ਹੁੰਦਾ ਹੈ ਕਿ ਤੁਸੀਂ ਇੱਥੇ ਤੱਕ ਜੈਕਟ ਪਾ ਕੇ ਜਾਂਦੇ ਹੋ, ਬਾਹਰ ਸਲੀਵਸ ਇੰਨੇ ਬੜੇ ਹੁੰਦੇ ਨੇ ਕਿ ਘੜੀ ਪਾ ਵੀ ਲਵੋ ਨਾ ਤੇ ਉਹ ਦੇਖਣ 'ਚ ਨਹੀਂ ਆਉਂਦਾ, ਕਿਉਂਕਿ ਉਹ ਫਿਰ ਚੁੱਕਣਾ ਪੈਂਦਾ। ਇਸ ਤਰ੍ਹਾਂ ਘੱਟ ਇਸਤੇਮਾਲ ਹੋ ਗਿਆ। ਔਰ ਵੈਸੇ ਵੀ ਹੁਣ ਜਿਹੜਾ ਵੇ ਮੋਬਾਈਲ ਕੋਲ ਹੁੰਦਾ ਵੇ ਲੋਕ ਦੇਖ ਲੈਂਦੇ ਉਸ ਟਾਈਮ, ਲੇਕਿਨ ਘੜੀ ਦੀ ਅਫਾਦੀਅਤ ਘੱਟ ਨਹੀਂ। ਅੱਜ ਵੀ ਮਹਿੰਗੀਆਂ ਘੜੀਆਂ ਲੋਕ ਪਾਉਂਦੇ ਨੇ। ਔਰ ਤੁਸੀਂ ਸ਼ੌਕੀਨ ਮਿਜ਼ਾਜ ਅੱਜ ਵੀ ਲੋਕ ਹੈਗੇ ਨੇ ਕਿ ਜੇ ਉਹਨਾਂ ਨੂੰ ਮਤਲਬ ਘੜੀ ਪਾਉਣ ਦਾ ਇੱਕ ਸ਼ੌਕ ਹੁੰਦਾ ਵੇ। ਟਾਈਮ ਦੇਖਣਾ ਉਹਨਾਂ ਦਾ ਮਸਲਾ ਨਹੀਂ ਹੁੰਦਾ, ਉਹਨਾਂ ਨੂੰ ਆਉਂਦਾ ਘੜੀ ਅਸੀਂ ਇੱਕ ਬ੍ਰਾਂਡ ਦੀ ਪਾਈਏ ਬਾਂਹ 'ਤੇ ਉਹ ਫਿਰ ਸੋਨੇ ਨਾਲੋਂ ਘੱਟ ਨਹੀਂ ਹੁੰਦੀ ਆ। ਬਹਰਹਾਲ ਆਪਣਾ ਆਪਣਾ ਸ਼ੌਕ ਹੈ। ਤੇ ਤੁਸੀਂ ਕੀ ਕਹਿੰਦੇ ਨੇ ਘੜੀ ਪਾਉਣ 'ਚ ਕੋਈ ਐਸੀ ਨਹੀਂ ਹੈ ਜਿਹਨੂੰ ਸ਼ੌਕ ਜ਼ਰੂਰ ਪਾਵੇ। ਸਾਡੇ ਤਾਂ ਬਚਪਨ ਦੀਆਂ ਯਾਦਾਂ ਵੀ ਇਹ 'ਚ ਜੁੜੀਆਂ ਹੋਈਆਂ ਨੇ। ਤੇ ਬਾਕੀ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੀਆਂ ਚੰਗੀਆਂ ਆਪਣੀਆਂ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਨੇ ਘੜੀ ਨਿੱਕੇ ਡਾਇਲ ਵਾਲੀ ਬੜੀ ਮਸ਼ਹੂਰ ਸੀ, ਮੇਰੀ ਅੰਮੀ ਦੇ ਕੋਲ ਵੀ ਸੀ, ਫਿਰ ਉਹਨਾਂ ਨੇ ਪਾਣੀ ਛੱਡ ਦਿੱਤੀ। ਤੇ ਤੁਹਾਨੂੰ ਇਸ ਮੌਸਮ ਵਿੱਚ ਪਾਕਿਸਤਾਨ ਜਾਣਾ ਚਾਹੀਦਾ ਸੀ। ਬਸੰਤ ਵੇਖਦੇ ਜ਼ਿੰਦਗੀ ਸਪੀਡੋ ਸਪੀਡ ਲੰਘਦੀ ਜਾਂਦੀ ਪਈ ਹੈ, ਰੱਜ ਕੇ ਜੀ ਲੋ ਕੱਲ ਹੋ ਨਾ ਹੋ ਬਈ। शबीर हुसैन साहब ने दूसरे लफ्जा से कहता हुए इसको महजब अंदाज में बयान किया है। इसका लुब्बे लुबाव ये है कि तुम एवं बस ਤੁਹਾਡਾ ਘਰੂੜੂ ਵੱਜਣ ਵਾਲਾ ਆਖਰੀ ਸਟੇਜ ਤੇ ਪਹੁੰਚੇ ਹੋਏ ਹੋ ਤੇ ਘੁੰਮ ਫਿਰ ਲਵੋ ਜਿੰਨਾ ਘੁੰਮਣਾ, ਉਸ ਤੋਂ ਬਾਅਦ ਫਿਰ ਮੁੱਕ ਜਾਣੀ ਜੇ ਕਹਾਣੀ। ਤੇ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਬਸੰਤ ਦਾ ਵੀ ਜ਼ਿਕਰ ਕੀਤਾ। ਵਾਕਈ ਬਸੰਤ ਜਿਹੜਾ ਵੇ ਬੜਾ ਅੱਛਾ ਸਾਡਾ ਤਿਉਹਾਰ ਹੈ। ਔਰ ਕੀ ਕਹਿੰਦੇ ਨੇ ਕਾਫੀ ਅਰਸੇ ਬਾਅਦ ਬਣਾਇਆ ਜਾ ਰਿਹਾ, ਬਹੁਤ ਲੋਕ ਬਣਾ ਰਹੇ ਨੇ, ਅਸੀਂ ਵੀ ਦੇਖ ਰਹੇ ਹਾਂ। ਲੇਕਿਨ ਮੈਂ ਅੱਜ ਕੱਲ੍ਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਘੱਟ ਇਸਤੇਮਾਲ ਕਰ ਰਹੀ ਹਾਂ, ਲੇਕਿਨ ਉਹ ਥੋੜ੍ਹਾ ਬਹੁਤ ਅਗਰ ਨਜ਼ਰ ਤੋਂ ਗੁਜ਼ਰਦਾ ਵੇ ਤੇ ਵਾਕਈ ਵੀ ਬੜਾ ਅੱਛੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਲੇਕਿਨ ਮੈਨੂੰ ਇਤਫਾਕ ਐਸਾ ਵੇ ਕਿ ਮੇਰੇ ਬੱਚਿਆਂ ਨੂੰ ਬੜਾ ਸ਼ੌਕ ਸੀ। ਜਦੋਂ ਛੋਟੇ ਹੁੰਦੇ ਸਾਂ ਇੱਕ ਦਫਾ ਅਸੀਂ ਲਾਹੌਰ ਗਏ ਸਾਂ ਤੇ ਮੇਰੇ ਬੱਚਿਆਂ ਨੂੰ ਬਸੰਤ ਦਾ ਬੜਾ ਸ਼ੌਕ ਸੀ ਤੇ ਉਹਨਾਂ ਨੇ ਉੱਥੇ ਅਸੀਂ ਬਣਾਈ ਵੀ ਹੋਈ ਹੈ ਇੱਕ ਲਾਹੌਰ ਵਿੱਚ ਇੱਕ ਬਸੰਤ। ਤੇ ਵਾਕਈ ਬਈ ਉਹ ਕਹਿੰਦੇ ਨੇ ਲਾਹੌਰੀਏ ਜਿਹੜੇ ਨਾ ਜ਼ਿੰਦਾ ਦਿਲ ਹੁੰਦੇ ਨੇ, ਜ਼ਿੰਦਾ ਦਿਲਾਂ ਨੇ ਲਾਹੌਰ। ਉਹ ਬਿਲਕੁਲ ਠੀਕ ਆਖਿਆ ਕਿ ਲਾਹੌਰੀ ਜਿਹੜੇ ਨਾ ਬੜੇ ਜ਼ਿੰਦਾ ਦਿਲ ਲੋਕ ਨੇ ਕਿ ਉਹ ਖਾਣ ਪੀਣ 'ਚ ਲੈ ਲਓ, ਜ਼ਿੰਦਗੀ ਦੇ ਦੂਸਰੇ ਮਾਮਲਾਤ ਲੈ ਲਓ, ਫਿਰ ਇਸ ਤਰ੍ਹਾਂ ਦੇ ਤਿਉਹਾਰ ਲੈ ਲਓ, ਹਰ ਚੀਜ਼ ਬੜੇ ਅੱਛੇ ਤਰੀਕੇ ਨਾਲ ਮਨਾਉਂਦੇ ਨੇ। ਤੇ ਅਸੀਂ ਵੀ ਇੱਕ ਲਾਹੌਰ ਦੀ ਬਸੰਤ ਦੇਖੀ ਹੋਈ ਹੈ ਕਾਫੀ ਸਾਲ ਪਹਿਲੇ। ਪਰ ਇਹ ਵੀ ਕਿ ਮੈਨੂੰ ਕੁਝ ਜ਼ਾਤੀ ਤੌਰ 'ਤੇ ਇੰਨਾ ਸ਼ੌਕ ਨਹੀਂ ਹੈ ਇਹਨਾਂ ਚੀਜ਼ਾਂ ਦਾ। ਹਾਂ ਕਿਤੇ ਅਗਰ ਹੋਈ ਹੈ ਤਾਂ ਜ਼ਰੂਰ ਇੰਜੋਏ ਕਰਾਂਗੇ, ਇੰਜੋਏ ਤਾਂ ਕਰਨਾ ਚਾਹੀਦਾ। ਇਸ ਕਤਰ ਵਿੱਚ ਅਸੀਂ ਗਏ ਸਾਂ, ਕਾਈਟ ਫੈਸਟੀਵਲ ਸੀ, ਮੈਂ ਉਹਦਾ ਬਲੌਗ 'ਚ ਵੀ ਲਾਇਆ ਸੀ। ਉਹ ਬੜਾ ਅੱਛਾ ਸਮਾਨ ਤੇ ਉੱਡਦੀਆਂ ਗੁੱਡੀਆਂ, ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ, ਉਹ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ। ਤੇ ਗੁੱਡੀ ਵਾਂਗ ਅੱਜ ਮੈਨੂੰ ਸੱਜਣਾ ਉਡਾਈ ਜਾ। ਤੇ ਉੱਡਦੀਆਂ ਗੁੱਡੀਆਂ ਅਸਮਾਨ ਦੇ ਉੱਪਰ, ਔਰ ਫਿਰ ਚਿਹਰਿਆਂ 'ਤੇ ਖੁਸ਼ੀਆਂ ਹੁੰਦੀਆਂ ਤੇ ਬੜਾ ਅੱਛਾ ਲੱਗਦਾ। ਖੁਸ਼ੀ ਦੇਖੋ ਇਹ ਸਾਡੇ ਇਸ ਤਰ੍ਹਾਂ ਦੇ ਤਿਉਹਾਰ ਨੇ ਕਿ ਕੋਈ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਤਫਰੀਹ ਨਹੀਂ ਸੀ। ਅੱਜ ਕੱਲ੍ਹ ਤਾਂ ਲੋਕ ਦੂਸਰੇ ਮੁਲਕਾਂ 'ਚ ਟਰੈਵਲ ਕਰਦੇ ਨੇ ਔਰ ਜਾਂਦੇ ਨੇ, ਤਫਰੀਹੀ ਮਕਾਮਾਤ 'ਤੇ ਚਲੇ ਜਾਂਦੇ ਨੇ। ਉਸ ਜ਼ਮਾਨੇ 'ਚ ਇੰਨਾ ਟਰਾਂਸਪੋਰਟ ਨਹੀਂ ਸੀ, ਬਹੁਤ ਜ਼ਿਆਦਾ ਆਉਣ ਜਾਣ ਨਹੀਂ ਸੀ। ਲੋਕ ਇਸ ਤਰ੍ਹਾਂ ਗੁੱਡੀਆਂ ਉਡਾ ਕੇ ਸਭ ਮੇਲੇ ਠੇਲੇ ਕਰਕੇ, ਮੇਲਿਆਂ ਦਾ ਰਿਵਾਜ ਸੀ। ਫਿਰ ਇਸ ਤਰ੍ਹਾਂ ਦੇ ਆਪਣੇ ਰਵਾਇਤੀ ਜਿਹੜੇ ਸਾਡੇ ਚੀਜ਼ਾਂ ਨੇ ਉਹਨਾਂ ਤੋਂ ਖੁਸ਼ ਹੋ ਜਾਂਦੇ ਸਨ। ਮਕਸਦ ਹੁੰਦਾ ਸੀ ਖੁਸ਼ੀ ਹਾਸਲ ਕਰਨਾ। ਮੇਲੇ ਬੜੇ ਲੱਗਦੇ ਹੁੰਦੇ ਸਨ ਉਹਨਾਂ ਦਿਨਾਂ 'ਚ, ਲੋਕ ਮੇਲਿਆਂ 'ਚ ਨਿਕਲਦੇ ਸਨ, ਫਿਰ ਘੁੰਮਣਾ ਫਿਰਨਾ। ਇਹ ਸਾਡੇ ਰਵਾਇਤੀ ਚੀਜ਼ਾਂ ਨੇ ਤੇ ਬੜੀ ਅੱਛੀ ਗੱਲ ਹੈ ਜੀ। ਕਦੀ ਜ਼ਿੰਦਗੀ ਰਹੀ ਇਨਸ਼ਾਅੱਲਾ ਅੱਲਾਹ ਮਨਜ਼ੂਰ ਹੋਇਆ ਤਾਂ ਜ਼ਰੂਰ ਜਾਵਾਂਗੇ, ਨਹੀਂ ਤਾਂ ਬਸ ਵਈ ਫਿਰ ਬਸ ਹੁਣ ਇਹ ਤੇ ਅੱਲਾਹ ਨੂੰ ਪਤਾ ਵੇ ਕਿ ਸਾਡੀ ਜ਼ਿੰਦਗੀ 'ਚ ਅਸੀਂ ਇਹ ਚੀਜ਼ਾਂ ਸ਼ਾਹਦ ਹੈਗੀਆਂ ਨੇ ਕਿ ਨਹੀਂ। ਤੇ ਸ਼ਹਿਜ਼ਾਦ ਅਸ਼ਰਫ ਨੇ ਵੀ ਹਾਰਟ ਭੇਜ ਦਿੱਤੇ ਨੇ ਤੇ ਹੋਰ ਵੀ ਹਾਰਟ ਇੱਕ ਹੋਰ ਵੀ ਆਇਆ ਵੇ। ਸੋਨਤ ਹੁਸੈਨ ਨੇ ਵੀ ਹੱਸ ਕੇ ਕੰਮ ਮੁਕਾ ਦਿੱਤਾ ਵੀ, ਉਹਨਾਂ ਨੇ ਵੀ ਹਾਸੇ 'ਤੇ ਹੀ ਕੰਮ ਰੱਖਿਆ ਵੇ।
ਤੇ ਇੱਕ ਆਇਆ ਵੇ ਰਾਈ, पता नहीं उमेसा राई करके नाम है कोई, मेरी प्यारी बहन ऐसे ही हंसती रहे। तो उन्होंने दुआवां दित्तियां ने। तो शमा चौधरी ने किया वे कि तुसी की कहंदे ने अच्छा उन्होंने पुराना हुण कॉमेंट आ गया वे विच। अज दी वीडियो तो इन्नी ने शमा ने जिहड़ी उस्मा वास्ते दुआवां कीतियां सन ओहदा अगे आ गया वे। तो चलो जी तुहाडे कॉमेंट्स दा बहुत शुक्रिया कि तुसी की कहंदे ने इन्ने खूबसूरत कॉमेंट कीते। पर मैनूं शबीर हुसैन साहब दा एक कॉमेंट ਉਹ ਮਿਲ ਨਹੀਂ ਰਿਹਾ। ਮੈਂ ਰਾਤੀ ਪੜ੍ਹਿਆ ਸੀ, ਉਹ ਬੜਾ ਜ਼ਬਰਦਸਤ ਉਹਨਾਂ ਦਾ ਕਮੈਂਟ ਸੀ ਤੇ ਉਹ ਮੈਨੂੰ ਹੁਣ ਨਜ਼ਰ ਨਹੀਂ ਆ ਰਿਹਾ। ਅਗਰ ਮਿਲ ਗਿਆ, ਉਹਨਾਂ ਨੇ ਕਿਹਾ ਮੈਂ ਚਲੋ ਥੋੜਾ ਜਿਹਾ ਪੜ੍ਹਿਆ ਸੀ, ਮੈਂ ਕਿਹਾ ਸੀ ਮੈਂ ਇਸ ਤੋਂ ਉਹਨਾਂ ਨੂੰ ਰਿਪਲਾਈ ਨਹੀਂ ਕੀਤਾ ਸੀ ਕਿ ਮੈਂ ਫਿਰ ਉਹਨਾਂ ਨੂੰ ਪੜ੍ਹ ਕੇ ਜਵਾਬ ਦਾ। ਉਹ ਕਹਿੰਦੇ ਈਦ ਉੱਤੇ ਨਾ ਜਦੋਂ ਈਦ ਦੀਆਂ ਵੰਗਾਂ ਚੜਾਉਣ ਜਾਂਦੇ ਸਨ ਨਾ ਚੂੜੀਆਂ, ਤੇ ਮੈਂ ਵੀ ਮੇਰੀਆਂ ਭੈਣਾਂ ਦੇ ਨਾਲ ਤੇ ਮੈਂ ਕੀ ਕਹਿੰਦੇ ਔਰਤਾਂ ਚੜਾਉਂਦੀਆਂ ਸਨ, ਤੇ ਮੈਂ ਵੀ ਅੰਮੀ ਨੂੰ ਇੱਕ ਦਫਾ ਕਿਹਾ ਕਿ ਅੰਮੀ ਮੈਂ ਵੀ ਚੂੜੀਆਂ ਚੜਾਉਣੀਆਂ ਨੇ ਤੇ ਈਦ ਤੇ ਗਏ ਤੇ ਕਹਿੰਦੀ ਅੰਮੀ ਨੇ ਕਿਹਾ ਕਮਲਾ ਹੋ ਗਿਆ ਤੂੰ ਤੇ ਤੂੰ ਤੇਰਾ ਜਾ ਵੇ ਮੁੰਡਿਆ। ਤੇ ਅੰਮੀ ਨੇ ਕਿਹਾ ਨਹੀਂ ਮੁੰਡੇ ਨਹੀਂ ਪਾਉਂਦੇ ਚੂੜੀਆਂ, ਮੁੰਡੇ ਪਾਉਂਦੇ ਨੇ ਕੀ ਕਹਿੰਦੇ ਨੇ ਘੜੀਆਂ। ਤੇ ਫਿਰ ਅੰਮੀ ਨੇ ਮੈਨੂੰ ਘੜੀ ਲੈ ਕੇ ਦਿੱਤੀ। ਮੈਂ ਤੇ ਜਿੱਦ ਪਿਆ ਕਰਨਾ ਸੀ ਕਿ ਮੈਂ ਵੀ ਵੰਗਾਂ ਪਾਉਣੀਆਂ। ਤੇ ਉਹ ਬਚਪਨ ਦੀਆਂ ਹਸੀਨ ਯਾਦਾਂ ਤੁਸੀਂ ਮੇਰੇ ਨਾਲ ਸ਼ੇਅਰ ਕੀਤੀਆਂ, ਬੜਾ ਮਜ਼ਾ ਆਇਆ ਮੈਨੂੰ ਉਸ ਕਮੈਂਟ ਨੂੰ ਪੜ੍ਹ ਕੇ ਕਿ ਕੀ ਕਹਿੰਦੇ ਨੇ ਬਚਪਨਾ ਐਸਾ ਹੁੰਦਾ, ਮਾਸੂਮੀਅਤ ਹੁੰਦੀ ਹੈ, ਨਾ ਪਤਾ ਹੁੰਦਾ ਵੇ ਕਿ ਇਹ ਬੰਦਿਆਂ ਦੇ ਪਾਉਣ ਵਾਲੀ ਚੀਜ਼ ਹੈ, ਨਾ ਪਤਾ ਹੁੰਦਾ ਕਿ ਔਰਤਾਂ ਦੇ ਇਸਤੇਮਾਲ ਦੀ ਚੀਜ਼ ਹੈ। ਬਸ ਤੁਹਾਡਾ ਦਿਲ ਇੱਕ ਮਾਸੂਮ ਹੁੰਦਾ, ਖੁਆਇਸ਼ ਕਰ ਦਿਲ ਤੋਂ ਬੱਚਾ ਹੈ ਜੀ, ਤੇ ਦਿਲ ਤੇ ਬੱਚਾ ਹੁੰਦਾ ਵੇ। ਔਰ ਬੱਚਿਆਂ ਦੇ ਦਿਲ ਤੇ ਵਾਕਈ ਬੜੇ ਮਾਸੂਮ ਹੁੰਦੇ ਨੇ, ਨਾ ਉਹਨਾਂ ਨੂੰ ਚਲਾਕੀਆਂ ਆਉਂਦੀਆਂ ਨੇ ਨਾ ਹੁਸ਼ਿਆਰੀਆਂ ਆਉਂਦੀਆਂ ਨੇ। ਤੇ ਉਹ ਕਹਿੰਦੇ ਨੇ ਸਭ ਕੁਝ ਸਿੱਖਾ ਹਮਨੇ ਨਾ ਸਿੱਖੀ ਹੁਸ਼ਿयारी, सच है दुनिया वालों के हम है अनाड़ी, सब कुछ सीखा हमने ना सीखी होशियारी। चलो जी कोई फुल शुल भेज दवो, कोई सानू हार्ट भेज दवो, सानू इंतज़ार है तुहाडीआं मुहब्बतां दा। ते असीं जिहड़ा तुहाडीआं मुहब्बतां दे इंतज़ार विच एक पूरा दिन गुजारने आ। ਤੇ ਫਿਰ ਉਹ ਜਾ ਕੇ ਕਮੈਂਟ ਆਉਣਾ ਸ਼ੁਰੂ ਹੁੰਦੇ ਨੇ ਤੇ ਫਿਰ ਸਾਨੂੰ ਕੁਝ ਸਿਲਾ ਮਿਲਦਾ ਵੇ ਸਾਡੀ ਮਿਹਨਤ ਦਾ। ਤੇ ਅੱਲਾ ਹਾਫਿਜ਼ ਤੇ ਰੱਬ